ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਹੋਲੇ ਮਹੱਲੇ ਦੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ। ਤੇ ਹੁਣ ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਬੈਠੇ ਹੋਏ ਨੇ, ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 6 ਮਾਰਚ 2015 22 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਅੱਜ ਹੋਲੇ ਮਹੱਲੇ ਦਾ ਦਿਨ ਹੈ ਤਾਂ ਤੁਸੀਂ ਇਸ ਦਿਨ ਬਾਰੇ ਕੁਝ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ? ਦੇਖੋ, ਅੱਜ ਮੈਂ ਸਮਝਦਾ ਵੀ ਖਾਲਸਾ ਪੰਥ ਦਾ ਯੂਨੀਕ ਫੈਸਟੀਵਲ ਹੈ, ਯੂਨੀਕ ਦਿਨ ਹੈ ਜੀ। 1886 ਚ ਜਦੋਂ ਖਾਲਸਾ ਦੀਵਾਨ ਲਾਹੌਰ ਨੇ ਉਸ ਵੇਲੇ ਦੀ ਗੋਰਿਆਂ ਦੀ ਸਰਕਾਰ ਪੰਜਾਬ ਦੇ ਵਿੱਚ ਉਹਨਾਂ ਤੋਂ ਛੁੱਟੀਆਂ ਮੰਗੀਆਂ ਸੀ ਤੇ ਸਿਰਫ 2 ਛੁੱਟੀਆਂ ਹੀ ਅਪਰੂਵ ਹੋਈਆਂ ਕਿਉਂਕਿ ਉਹਨਾਂ ਨੇ ਸਮਝਿਆ ਵੀ ਇਹ ਸਿੱਖਾਂ ਦੇ ਨਾਲ ਰੀਅਲੀ ਰਿਲੇਟਡ ਨੇ। ਇੱਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਜੀ ਤੇ ਦੂਸਰਾ ਹੋਲਾ ਮਹੱਲਾ। ਔਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਕੱਲ ਕਿਉਂਕਿ ਹੋਲੇ ਮਹੱਲੇ ਨਾਲ ਸੰਬੰਧਿਤ ਸਮਾਗਮ ਅਨੰਦਪੁਰ ਸਾਹਿਬ 'ਚ ਲਗਭਗ 6 ਦਿਨ ਚੱਲਦੇ ਨੇ ਔਰ ਅੱਜ ਫਾਈਨਲ ਡੇ ਹੈ ਜਦੋਂ ਕਿ ਉੱਥੇ ਮਹੱਲਾ ਨਿਕਲਦੇ ਜੀ। ਔਰ ਅਸੀਂ ਉਸ ਕੰਟੈਕਸਟ 'ਚ ਸਿਆਸੀ ਕਾਨਫਰੰਸਾਂ ਦਾ ਜ਼ਿਕਰ ਕੀਤਾ ਸੀ ਔਰ ਕੁੱਲ ਮਿਲਾ ਕੇ ਸਿੱਖ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਅਨੰਦਪੁਰ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਨੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਔਰ ਖ਼ਾਸ ਤੌਰ 'ਤੇ ਇਸ ਹੋਲੇ ਮਹੱਲੇ ਨੂੰ ਐਸਟੈਬਲਿਸ਼ ਕਰਨ ਦੇ ਲਈ 10ਵੇਂ ਪਾਤਸ਼ਾਹ ਨੇ ਜਿਹੜਾ ਕਿਲ੍ਹਾ ਸਿਰਜਿਆ ਉਸ ਦਾ ਨਾਂ ਹੀ ਹੋਲਗੜ੍ਹ ਰੱਖਿਆ ਗਿਆ ਜੀ। ਸੋ ਇਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਕਿਉਂਕਿ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, 1700 ਦੇ ਵਿੱਚ ਜਿਹੜਾ ਹੋਲੇ ਮਹੱਲੇ ਦਾ ਤਿਉਹਾਰ ਅਨੰਦਪੁਰ ਸਾਹਿਬ ਦੇ ਵਿੱਚ ਐਸਟੈਬਲਿਸ਼ ਕੀਤਾ ਜਾਂਦਾ ਹੈ ਔਰ 1704 ਤੱਕ ਲਗਭਗ 4 ਜਾਂ 5 ਹੋਲੇ ਮਹੱਲੇ ਦੇ ਜਿਹੜੇ ਦਿਨ ਨੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੂਰੇ ਸ਼ਾਨੋ ਸ਼ੌਕਤ ਗੱਜ ਵੱਜ ਕੇ ਔਰ ਖਾਲਸੇ ਦੇ ਸੰਤ ਸਿਪਾਹੀ ਦੇ ਆਦਰਸ਼ ਨੂੰ ਮੂਰਤੀਮਾਨ ਕਰਦੇ ਆ ਸੈਲੀਬ੍ਰੇਟ ਕੀਤੇ ਗਏ ਜੀ। ਹੋਲੇ ਮਹੱਲੇ ਦਾ ਜ਼ਿਕਰ ਕਰਨ ਤੋਂ ਪਹਿਲਾਂ ਉਹਦੇ ਵਿੱਚ ਮੈਂ ਮੁੱਢਲੇ ਸ਼ਬਦਾਂ 'ਚ ਇਹ ਕਹਿ ਦਿਆਂ ਕਿ ਇਹ ਜਦੋਂ ਅੱਜ ਵੀ ਕਈ ਵਾਰ ਇੱਕ ਸਿੱਖਾਂ ਦਾ ਤਬਕਾ ਜਿਸ ਦੇ ਉੱਤੇ ਹਿੰਦੂ ਪ੍ਰਭਾਵ ਹੈ ਜਾਂ ਉਹਨਾਂ ਦੀ ਮੈਂਟਲ ਟ੍ਰੇਨਿੰਗ ਇਸ ਕਿਸਮ ਦੀ ਹੋਈ ਹੈ ਹਿੰਦੂ ਮੈਜੋਰਿਟੀ ਸੁਸਾਇਟੀ ਦੇ ਵਿੱਚ, ਉਹ ਅਨਿਖੜਵਾਂ ਅੰਗ ਦੱਸਦੇ ਨੇ ਸਿੱਖਾਂ ਹਿੰਦੂਆਂ ਨੂੰ ਜਾਂ 9 ਮਾਸ ਦਾ ਰਿਸ਼ਤਾ ਦੱਸਦੇ ਨੇ ਜਾਂ ਅਸੀਂ ਵੀ ਉਹਨਾਂ 'ਚੋਂ ਹੀ ਆਏ ਹਾਂ ਜੀ ਇਹ ਦੱਸਦੇ ਨੇ, ਤੇ ਫਿਰ ਉਹਨਾਂ ਨੂੰ ਇਹ ਗੱਲ ਸਪਸ਼ਟਤਾ ਦੇ ਨਾਲ ਸਮਝਣ ਦੀ ਲੋੜ ਹੈ ਕਿ ਖਾਲਸਾ ਸਾਜਨਾ ਤੋਂ ਬਾਅਦ ਕਿਵੇਂ 10ਵੇਂ ਪਾਤਸ਼ਾਹ ਨੇ ਮੂਲ ਰੂਪ ਦੇ ਵਿੱਚ, ਹਾਲਾਂਕਿ ਵੱਖਰਾ ਤਾਂ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਤੋਂ ਹੀ ਸੀ ਜੀ, ਲੇਕਿਨ 10ਵੇਂ ਪਾਤਸ਼ਾਹ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿੰਨੇ ਬ੍ਰਾਹਮਣਵਾਦ ਦੇ ਜਿਹੜੀ ਕਿ ਇੱਕ ਵਿਚਾਰਧਾਰਾ ਹੈ ਉਸ ਦੇ ਪਿੱਲਰ ਨੇ ਜਿਨ੍ਹਾਂ ਦੇ ਵਿੱਚ ਵਰਣ ਆਸ਼ਰਮ ਸਭ ਤੋਂ ਵੱਡਾ, ਉਸ ਨੂੰ ਬਿਲਕੁਲ ਢਾਹ-ਢੇਰੀ ਕੀਤਾ ਜੀ। ਜੇ ਇੱਕੋ ਬਾਟੇ ਨੂੰ ਸਭ ਦਾ ਮੂੰਹ ਲਵਾਇਆ 5 ਪਿਆਰਿਆਂ ਦਾ, ਤੇ ਇਹ ਜਿਹੜਾ ਵਰਣ ਆਸ਼ਰਮ ਸੀ ਇਸ ਦਾ ਖਾਤਮਾ ਸੀ ਟੋਟਲ। ਔਰ ਗੁਰੂ ਸਾਹਿਬ ਦਾ ਫਰਮਾਨ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਉਸ ਤੋਂ ਇੱਕਦਮ ਬਾਅਦ ਜਿਹੜਾ ਇਹ ਯੂਨੀਕ ਜਿਹੜਾ ਹੋਲਾ ਮਹੱਲਾ ਦਾ ਦਿਨ ਐਸਟੈਬਲਿਸ਼ ਕੀਤਾ ਜਾਂਦਾ, ਇਹ ਬਿਲਕੁਲ ਇੱਕ ਵੱਖਰੀ ਜਿਹੜੀ ਹੈ ਇਸ ਦੀ ਵਿਉਂਤਬੰਦੀ, ਵੱਖਰਾ ਇਸ ਦਾ ਰੰਗ ਔਰ ਉਸ ਹਿੰਦੂ ਧਾਰਾ ਤੋਂ ਜਿਹੜਾ ਇੱਕ ਵੱਖਰੇਪਨ ਦੀ ਗੱਲ। ਔਰ ਭਾਈ ਸੁਮੇਰ ਸਿੰਘ ਪਟਨਾ ਸਾਹਿਬ, ਬਾਬਾ ਸੁਮੇਰ ਸਿੰਘ ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਨੇ ਕਿਹਾ ਔਰਨ ਕੀ ਹੋਲੀ ਮਮ ਹੋਲਾ, ਇਹ 10ਵੇਂ ਪਾਤਸ਼ਾਹ ਦੇ ਵਾਕ ਉਹਨਾਂ ਨੇ ਕਹੇ ਨੇ ਜੀ। ਔਰਨ ਕੀ ਹੋਲੀ ਮਮ ਹੋਲਾ ਕਿਹੋ ਕਿਰਪਾ ਨਿਧ ਬਚਨ ਅਮੋਲਾ, ਕਿ ਕਿਰਪਾ ਨਿਧ, ਕਿਰਪਾ ਦੇ ਖਜ਼ਾਨੇ 10ਵੇਂ ਪਾਤਸ਼ਾਹ ਨੇ ਇਹ ਅਮੋਲ ਬਚਨ ਕਹੇ ਕਿ ਇਹ ਬਾਕੀਆਂ ਦੀ ਰੈਸਟ ਹਿੰਦੂਜ਼ ਉਹਨਾਂ ਦੀ ਹੋਲੀ ਹੈ ਔਰ ਸਾਡਾ ਇਹ ਹੋਲਾ ਜੀ। ਔਰ ਇਸ ਨੂੰ ਹੀ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੋਰ ਸਿੰਪਲਿਸਟਿਕ ਸ਼ਬਦਾਂ 'ਚ ਜਿਹੜਾ ਆਮ ਫੋਕਲੋਰ ਦੇ ਵਿੱਚ ਦੁਹਰਾਇਆ ਜਾਂਦਾ ਹੈ, ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੋਲਾ ਹੈ। ਇਹਨਾਂ ਸ਼ਬਦਾਂ ਦੀ ਰੌਸ਼ਨੀ ਜੀ ਕਿ ਹਿੰਦੂਆਂ ਦੀ ਹੋਲੀ ਹੈ ਜੀ ਤੇ ਸਿੰਘਾਂ ਦਾ ਹੋਲਾ ਹੈ। ਹੁਣ ਈਵਨ ਜਿਹੜਾ ਹੋਲੀ ਦਾ ਦਿਨ ਜਾਂ ਹੋਲੀ ਦੇ ਨਾਲ ਜੁੜੀ ਹੋਈ ਸਾਰੀ ਮਿਥਿਹਾਸਕ ਕਹਾਣੀ ਹੈ ਉਹ ਤਾਂ ਇਹੀ ਹੈ ਕਿ ਹਿਰਨਿਆਕਸ਼ਪੂ ਜਿਹਨੂੰ ਇਹ ਰਾਖਸ਼ ਜਿਹਦੇ ਨਾਲ ਨਹੀਂ ਸੀ ਐਗਰੀ ਕਰਦੇ ਉਹਨੂੰ ਰਾਖਸ਼ ਕਹਿ ਦਿੰਦੇ ਸੀ,
ਜਿਵੇਂ ਅੱਜ ਜੇ ਉਹਨਾਂ ਨੇ ਸਿੱਖਾਂ ਨੂੰ ਮਾਰਨਾ ਹੈ, ਅੱਤਵਾਦੀ, ਅਲਗਾਵਵਾਦੀ, ਉਗਰਵਾਦੀ ਬਣਾ ਦਿਓ, ਮੁਸਲਮਾਨਾਂ ਨੂੰ ਮਲੇਛ ਕਹਿ ਦਿਓ। ਸੋ ਇਹਨਾਂ ਦੀ ਮਾਈਥੋਲੋਜੀਕਲ ਜਿਹੜੀ ਕਹਾਣੀ ਹੈ ਮਿਥਿਹਾਸਕ, ਉਹਦੇ ਮੁਤਾਬਕ ਕਿ ਜੀ ਜਿਹੜਾ ਹਿਰਣਾਕਸ਼ਪ ਹੈ ਉਹਦਾ ਬੇਟਾ ਪ੍ਰਹਿਲਾਦ ਜਿਹੜਾ ਉਹ ਰੱਬ ਦਾ ਨਾਂ ਲੈਣ ਲੱਗ ਗਿਆ, ਰਾਮ ਕਹਿਣ ਲੱਗ ਗਿਆ, ਔਰ ਪਿਓ ਜਿਹੜਾ ਉਹ ਜਲੇ ਹਰਨਾਕਸ਼, ਥਲੇ ਹਰਨਾਕਸ਼, ਉਸ ਨੂੰ ਬਰੀਫ ਦੇ ਵਿੱਚ ਹਰਨਾਕਸ਼ ਵੀ ਕਹਿੰਦੇ ਨੇ ਹਿਰਣਾਕਸ਼ਪ ਨੂੰ ਜੀ, ਕਿ ਜੀ ਉਹਨੂੰ ਬੜਾ ਲੱਗਿਆ ਕਿ ਵੀ ਮੈਂ ਤਾਂ ਜਨਤਾ ਨੂੰ ਬਿਲਕੁਲ ਰੱਬ ਤੋਂ ਛੁਡਾ ਕੇ ਆਪਣੇ ਨਾਲ ਜੋੜਿਆ, ਇਹ ਕਿੱਥੋਂ ਆ ਗਿਆ। ਔਰ ਇਸ ਨੂੰ ਕਿਉਂਕਿ ਇੰਨੀ ਕਿ ਪਪੂਲਰ ਕਹਾਣੀ ਹੈ ਫੋਕਲੋਰ 'ਚ ਕਿ ਗੁਰਬਾਣੀ ਦੇ ਵਿੱਚ ਇਸ ਦੀਆਂ ਰੈਫਰੈਂਸਿਸ ਨੇ ਰੱਬ ਦੇ ਨਾਂ ਦੀ ਸਟਰੈਂਥ ਸ਼ੋ ਕਰਨ ਦੇ ਲਈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛੜਾਇਆ। ਹੁਣ ਲੇਕਿਨ ਅੱਜ ਜਦੋਂ ਤੁਸੀਂ ਦਲਿਤ ਸਾਹਿਤ ਖਾਸ ਤੌਰ ਤੇ ਡਾਕਟਰ BR ਅੰਬੇਦਕਰ ਤੋਂ ਬਾਅਦ ਦੇਖਦੇ ਹੋ ਤੇ ਉਹਦੇ 'ਚ ਸਾਰੀਆਂ ਕਹਾਣੀਆਂ ਦਾ ਇੱਕ ਆਪੋਜ਼ਿਟ ਰੂਪ ਵੀ ਦਿੱਤਾ ਹੋਇਆ ਹੈ ਕਿ ਵੀ ਕਿਸ ਤਰੀਕੇ ਨਾਲ ਲੋਕਾਂ 'ਚ ਇਸ ਗੱਲ ਨੂੰ ਪ੍ਰਚਲਿਤ ਕਰ ਦਿੱਤਾ ਗਿਆ। ਔਰ ਅਸੀਂ ਆਪਣੇ ਕਰੰਟ ਦੌਰ 'ਚ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਸਿੱਖਾਂ ਨੂੰ ਅੱਤਵਾਦੀ ਬਣਾਇਆ ਗਿਆ ਔਰ ਇੰਦਰਾ ਗਾਂਧੀ ਨੂੰ ਕਿਵੇਂ ਦੁਰਗਾ ਪ੍ਰੈਜ਼ੈਂਟ ਕੀਤਾ ਗਿਆ। ਹੁਣ ਕੱਲ ਨੂੰ ਜੇ ਮੋਦੀ ਦਾ ਮੰਦਿਰ ਬਣ ਗਿਆ ਔਰ ਸਾਰਿਆਂ ਦੇ ਮੰਦਿਰ ਬਣਨੇ ਹੀ ਨੇ, ਇੰਦਰਾ ਵੀ ਦੁਰਗਾ ਹੋਏਗੀ ਤੇ ਅਸੀਂ ਰਾਖਸ਼ ਹੋਵਾਂਗੇ ਉਹਨਾਂ ਦੀ ਜ਼ਬਾਨ 'ਚ ਕਿ ਜਿਨ੍ਹਾਂ ਨੇ ਉਸ ਦੁਰਗਾ ਮਾਤਾ ਨੂੰ ਮਾਰਿਆ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦਾ ਹੀ ਜਿਹੜਾ ਵਰਤਾਰਾ ਉਹਨਾਂ ਦਾ ਦਰਾਵੜਾਂ ਦੇ ਨਾਲ ਰਿਹਾ। ਔਰ ਖਾਸ ਤੌਰ ਤੇ ਜਦੋਂ ਮੈਂ ਈਵਨ ਇਸ ਕਹਾਣੀ ਨੂੰ ਵੀ ਬੜਾ ਬਰੀਕੀ ਦੇ ਨਾਲ ਦੇਖਦਾ, ਫਿਰ ਉਹਦੀ ਹਰਨਾਕਸ਼ ਦੀ ਭੈਣ ਦਾ ਜ਼ਿਕਰ ਹੁੰਦਾ ਹੈ, ਹੋਲਕਾ ਦਾ, ਔਰ ਉਹਦੇ 'ਚ ਹੁੰਦਾ ਹੈ ਕਿ ਜੀ ਉਸਨੇ ਸ਼ਿਵ ਜੀ ਨੂੰ ਆਰਾਧ ਕੇ ਇਹ ਜਿਹੜਾ ਵਰ ਲਿਆ ਹੋਇਆ ਸੀ ਕਿ ਉਹ ਕਦੇ ਸੜੇਗੀ ਨਹੀਂ। ਹੁਣ ਸ਼ਿਵ ਜੀ ਦੀ ਜੇ ਕਦੇ ਤੁਸੀਂ ਸ਼ਕਲ ਦੇਖੋ, ਜਿਹੜੀਆਂ ਬੇਸ਼ੱਕ ਉਹਨਾਂ ਨੇ ਮੂਰਤੀਆਂ ਬਣਾਈਆਂ ਨੇ ਜਾਂ ਪੇਂਟਿੰਗਸ ਬਣਾਉਂਦੇ ਨੇ, ਤੇ ਦੱਖਣ ਦੇ ਬੰਦੇ ਦੇਖੋ, ਕਰਨਾਟਕਾ, ਆਂਧਰਾ, ਕੇਰਲਾ, ਤਮਿਲਨਾਡੂ, ਹੁਣ ਸ਼ਿਵ ਜੀ ਜਿਹੜਾ ਉਹ ਐਰੀਅਨ ਨਹੀਂ ਸੀ, ਉਹ ਦਰਾਵੜ ਸੀ, ਜਿਹੜੇ ਇੱਥੋਂ ਦੇ ਮੂਲ ਰਹਿਣ ਵਾਲੇ ਲੋਕ ਸੀ, ਦਰਾਵੜ ਜਿਹੜੇ ਇੰਡਸ ਵੈਲੀ ਸਭਿਅਤਾ 'ਚ ਐਗਜ਼ਿਸਟ ਕਰਦੇ ਸੀ। ਕਾਲਾ ਰੰਗ, ਜਿਹੜਾ ਮੋਟਾ ਨੱਕ, ਔਰ ਜੋ ਸ਼ਿਵ ਜੀ ਦੀ ਸ਼ਕਲ ਹੈ ਉਹ ਦੇਖ ਲਓ, ਤੇ ਕਿਸੇ ਵੀ ਮਦਰਾਸੀ ਦੀ ਦੇਖ ਲਓ, ਲੱਗੇਗਾ ਵੀ ਸ਼ਿਵ ਜੀ ਜਿਹੜਾ ਉਹ ਆਰੀਅਨ ਨਹੀਂ ਹੈ, ਕੋਈ ਗੋਰਾ ਰੰਗ, ਲੰਬਾ ਨੱਕ ਨਹੀਂ ਹੈ ਇਹਨਾਂ ਦੇ ਦੇਵਤਿਆਂ ਵਰਗਾ ਜੀ। ਸੋ ਜ਼ਾਹਰ ਹੈ ਕਿ ਵੀ ਇਹ ਵੀ ਇੱਕ ਲੰਬਾ ਵਕਤ ਇਸ ਕਿਸਮ ਦਾ ਸਾਹਿਤ ਪ੍ਰੋਡਿਊਸ ਹੋਇਆ ਕਿ ਜਿਹੜੇ ਦਰਾਵੜ ਮੂਲ ਰੂਪ ਦੇ ਵਿੱਚ ਜਿਹੜੇ ਉਹਨਾਂ ਦੇ ਦੇਵਤੇ ਸਨ ਜੀ, ਜਾਂ ਉਹਨਾਂ ਦੀ ਜਿਹੜੇ ਵੀ ਇਸ਼ਟ ਸੀ, ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਉਸ ਕਰਕੇ ਝੰਬਿਆ, ਬਦਨਾਮ ਵੀ ਕੀਤਾ, ਫਿਰ ਆਪਣੀਆਂ ਕਹਾਣੀਆਂ ਘੜ ਕੇ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਆਪਣੇ 'ਚ ਅਬਜ਼ੋਰਵ ਕਰ ਲਿਆ। ਹੁਣ ਸ਼ਿਵ ਜੀ ਦੇ ਸਾਰੇ ਜਿਹੜੇ ਨੇ ਉਹ ਸਿੰਪਟਮ ਉਹ ਦਰਾਵੜ ਨੇ, ਲੇਕਿਨ ਬੀਬੀ ਜਿਹੜੀ ਨਾਲ ਪਾਰਵਤੀ ਬੈਠੀ ਹੈ ਉਹ ਗੋਰੀ ਚਿੱਟੀ, ਲੰਬਾ ਨੱਕ, ਚੌੜਾ ਮੱਥਾ, ਉਹ ਆਰੀਅਨ। ਸੋ ਹੌਲੀ ਹੌਲੀ ਸ਼ਿਵ ਜੀ ਨੂੰ ਆਪਣਾ ਉਹਨਾਂ ਨੇ ਐਲਾਨ ਦਿੱਤਾ ਕਿ ਜੀ ਇਹ ਸਾਡਾ ਹੈ। ਫਿਰ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਦੀ ਕਹਾਣੀ ਬਣਾ ਲਈ, ਟ੍ਰਿਨਿਟੀ ਕ੍ਰੀਏਟ ਕਰਤੀ। ਸੋ ਇਹ ਇੱਕ ਬੇਸਿਕ ਪਾਰਟ ਹੈ, ਕਿਉਂਕਿ ਜਦੋਂ ਹੋਲਕਾ ਦੇ ਹਵਾਲੇ ਨਾਲ ਇਹ ਹੁੰਦਾ ਹੈ ਕਿ ਜੀ ਉਹਨੇ ਵਰ ਲਿਆ ਸੀ ਸ਼ਿਵ ਜੀ ਤੋਂ ਕਿ ਮੈਂ ਸੜਾਂਗੀ ਨਹੀਂ, ਤੇ ਫਿਰ ਉਹਨੇ ਹਰਨਾਕਸ਼ ਨੇ ਕਿਹਾ ਜੀ ਠੀਕ ਹੈ, ਉਹਨੂੰ ਤੱਤੇ ਜਿਹੜਾ ਥੰਮ ਦੇ ਨਾਲ ਪ੍ਰਹਿਲਾਦ ਨੂੰ ਜੋੜਿਆ, ਨਹੀਂ ਮਰਿਆ, ਥੰਮ ਤੇ ਕੀੜੀ ਚੱਲਣ ਲੱਗ ਗਈ, ਪ੍ਰਹਿਲਾਦ ਨੇ ਜਿਹੜਾ ਉਸ ਚੋਂ ਇਨਸਪੀਰੇਸ਼ਨ ਲਈ, ਔਰ ਫਿਰ ਹੋਲਕਾ ਉਹਨੂੰ ਆਪਣੀ ਗੋਦ 'ਚ ਲੈ ਕੇ ਬਹਿ ਗਈ, ਪਰ ਜਿਹੜੀ ਆ ਉਹ ਅੱਗ ਨੇ ਸਾੜਤਾ ਉਹਨੂੰ ਔਰ ਪ੍ਰਹਿਲਾਦ ਨਹੀਂ ਸੜਿਆ। ਹੁਣ ਇਹ ਜਾਂ ਤਾਂ ਸ਼ਿਵ ਜੀ ਨੂੰ ਛੋਟਾ ਸਾਬਤ ਕਰਨ ਲਈ ਹੈ ਕਿ ਬਈ ਭਾਵੇਂ ਦਿੱਤਾ ਸੀ ਵਰਤ, ਉਹ ਜਿਹੜਾ ਵਰ ਦਿੱਤਾ ਸੀ, ਪਰ ਉਹ ਚੱਲਿਆ ਨਹੀਂ, ਜਾਂ ਕੀ ਕਹਾਣੀ ਹੈ ਤਾਂ ਕਹਾਣੀਆਂ ਹੀ ਨੇ, ਕਈ ਵਾਰੀ ਸਵਾਦੀਆਂ ਵੀ ਬਣਾ ਦਿੰਦੇ ਨੇ। ਵੈਸੇ ਰਾਮਲੀਲਾ ਤੁਸੀਂ ਦੇਖਣ ਜਾਓ, ਕਿਵੇਂ ਲੱਗਦਾ ਵੀ ਲੋਕ ਕਈ ਦੇਖਣ ਜਾਂਦੇ ਨੇ ਵੀ ਕੱਲ ਨੂੰ ਅੱਜ ਅੰਗਦ ਨੇ ਰਾਵਣ ਦੀ ਵਾਟਕਾ ਜਾ ਕੇ ਜੰਪ ਕੀਤਾ, ਕੱਲ ਨੂੰ ਉਹਦੀ ਪੂੰਛ ਨੂੰ ਅੱਗ ਲੱਗਣੀ ਹੈ, ਸਾਰੀ ਲੰਕਾ ਸਾੜ ਦੇਣੀ। ਕਈ ਹਰ ਸਾਲ ਲੋਕ ਜਾਂਦੇ, ਸਾਰੀਆਂ ਉਮਰਾਂ ਲੰਘ ਜਾਂਦੀਆਂ, ਉਹ ਪੂੰਛ ਨੂੰ ਅੱਗ ਲੱਗੀ ਦੇਖਣ ਜਾਂਦੇ। ਮਤਲਬ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਉਹ ਫੈਸੀਨੇਸ਼ਨ ਤਾਂ ਹੈ, ਔਰ ਉਸ ਤਰੀਕੇ ਦੇ ਨਾਲ ਉਹਨਾਂ ਨੇ ਉਹਦੇ ਮੰਦਰ ਵੀ ਬਣਾਤੇ, ਰਾਵਣ ਦਾ ਵੀ ਲੱਭ ਲਿਆ, ਰਸਤਾ ਵੀ ਬਣਾਤਾ, ਪੁੱਲ ਵੀ ਦੱਸਦਾ ਜੀ ਆ ਬਾਂਦਰਾਂ ਨੇ ਬਣਾਇਆ ਸੀ। ਉਹ ਸਾਰੀ ਇੱਕ ਨਾਟਕ, ਇੱਕ ਕਹਾਣੀ ਚੋਂ ਉਹਨਾਂ ਨੇ ਇਤਿਹਾਸ ਵੀ ਕ੍ਰੀਏਟ ਕਰ ਦਿੱਤਾ ਜੀ। ਹੁਣ ਜਿਹੜੀ ਗੱਲ ਅਸੀਂ ਸਾਰੇ ਚੋਂ ਦੇਖਦੇ ਹਾਂ ਕਿ ਹੋਲਕਾ ਸੜ ਜਾਂਦੀ ਹੈ, ਔਰ ਇਹ ਇਹਨੂੰ ਫਿਰ ਖੁਸ਼ੀ ਦੇ ਨਾਲ ਇਹ ਇਹਨਾਂ ਦਾ ਕਹਿਣਾ ਕਿ ਜੀ ਉਹ ਫਿਰ ਜਿਹੜਾ ਮਨਾਉਣ ਲੱਗ ਗਏ ਜਿਹੜਾ ਹੋਲੀ ਜੀ। ਹੁਣ ਮੈਂ ਇੱਕ ਗੱਲ ਜਿਹੜੀ ਕਹਿਣ ਲੱਗਾ, ਸ਼ਾਇਦ ਕਈਆਂ ਨੂੰ ਪਸੰਦ ਵੀ ਨਾ ਆਏ,
ਮੈਂ ਕਦੇ ਕਿਸੇ ਨੇ ਹਰਿਦੁਆਰ ਦੇ ਪੰਡਤਾਂ ਨੂੰ ਹੋਲੀ ਖੇਡਦੇ ਦੇਖਿਆ ਕਿ ਚਿੱਟੀਆਂ ਧੋਤੀਆਂ ਉਹਨਾਂ ਦੀਆਂ ਲਾਲ ਨੀਲੀਆਂ ਕਾਲੀਆਂ ਹੋਈਆਂ ਹੁਣ ਰੰਗ ਪਾ ਕੇ? ਕਦੇ ਕੁਰੂਕਸ਼ੇਤਰ ਦੇ ਪਾਂਡਿਆਂ ਨੂੰ ਦੇਖਿਆ ਹੋਏ ਕਿਸੇ ਨੇ? ਕਿਤੇ ਅਮਰਨਾਥ ਦੇਖਿਆ ਹੋਏ, ਕਿਤੇ ਜਗਨਨਾਥਪੁਰੀ ਦੇਖਿਆ ਹੋਏ, ਕਿਤੇ ਹੋਰ ਦੇਖਿਆ ਹੋਏ? ਹੁਣ ਜਦੋਂ ਤੁਸੀਂ ਤਿਉਹਾਰਾਂ ਦੀ ਵੰਡ ਦੇਖਦੇ ਹੋ, ਬ੍ਰਾਹਮਣ ਦਾ ਤਿਉਹਾਰ ਵਿਸਾਖ ਹੈ ਕਿਉਂਕਿ ਉਦੋਂ ਉਹਨੇ ਪੂਜਾ ਲੈਣੀ ਹੈ ਪਵਿੱਤਰ ਔਰ ਐਨ ਸੋਹਣੀ ਚਿੱਟੀ ਧੋਤੀ ਜਿਹੜੀ ਹੈ ਕਖਾਈ ਬੰਨ ਕੇ ਐਨ, ਤੇ ਉਹ ਜਿਹੜਾ ਪੂਜਾ ਲੈਂਦਾ ਜੀ। ਕਸ਼ਤਰੀ ਦਾ ਜਿਹੜਾ ਤਿਉਹਾਰ ਮਿੱਥਿਆ ਉਹ ਦੁਸਹਿਰਾ ਕਿਉਂਕਿ ਉਦੋਂ ਫਿਰ ਉਹ ਪੂਰਾ ਜਿਹੜਾ ਉਹ ਰਾਵਣ ਨੂੰ ਸਾੜਿਆ ਵੀ ਜਾਂਦਾ ਹੈ ਔਰ ਉਹ ਰਾਮਚੰਦਰ ਜੀ ਨਾਲ ਜੋੜਿਆ ਹੋਇਆ ਹੈ। ਵੈਸ਼ ਜਿਹੜਾ ਨੰਬਰ 3 ਵਪਾਰੀ ਕਲਾਸ ਹੈ, ਉਹਨਾਂ ਦਾ ਤਿਉਹਾਰ ਦੀਵਾਲੀ ਹੈ ਕਿਉਂਕਿ ਲక్ష్ਮੀ ਪੂਜਨ ਹੁੰਦਾ। ਔਰ ਹੋਲੀ ਜਿਹੜੀ ਹੈ ਸ਼ੂਦਰਾਂ ਦਾ ਤਿਉਹਾਰ ਹੈ। ਇਹ ਉਹਨਾਂ ਨੂੰ ਕਿਹਾ ਤੁਸੀਂ ਸਿਰ 'ਚ ਮਿੱਟੀ ਪਾਓ, ਇੱਕ ਦੂਜੇ ਦੇ ਰੰਗ ਮਲੋ, ਇੱਕ ਦੂਜੇ ਨੂੰ ਜੋ ਮਰਜ਼ੀ ਸਵਾਹ ਪਾਓ। ਤੇ ਜੇ ਇਵੇਂ ਨਾ ਹੁੰਦਾ, ਸਾਰੇ ਹੁਣ ਤਾਂ ਐਕਟਰ ਵੀ ਖੇਡਦੇ ਨੇ, ਪਾਰਲੀਮੈਂਟ ਦੇ ਮੈਂਬਰ ਵੀ 2 ਮੂੰਹ ਸਿਰ ਕਾਲੇ ਕਰਕੇ ਅੰਦਰ ਆ ਗਏ, ਉਹਨਾਂ ਨੇ ਕਿਹਾ ਸਪੀਕਰ ਨੇ ਬਾਹਰ ਚਲੋ। ਮਤਲਬ ਹੁਣ ਉਹ ਇਹ ਦੱਸਣਾ ਚਾਹੁੰਦੇ ਨੇ ਵੀ ਇਹ ਸਾਡਾ ਹੀ ਹੈ, ਹੁਣ ਅਸੀਂ ਜੋ ਮਰਜ਼ੀ ਕਰਾਂਗੇ ਕਿ ਵੀ ਇਹ ਸਾਡੀ ਮਰਜ਼ੀ ਹੈ, ਅਸੀਂ ਪਾਰਲੀਮੈਂਟ 'ਚ ਵੀ ਹੋਲੀ ਖੇਡਾਂਗੇ ਜੀ। ਲੇਕਿਨ ਇਹ ਇੱਕ ਬੜੀ ਯੂਨੀਕ ਗੱਲ ਹੈ ਕਿ ਇਹ ਤਿਉਹਾਰਾਂ ਦੀ ਵੰਡ, ਜਿਵੇਂ ਨਾਂ ਕਿਵੇਂ ਰੱਖਣੇ ਨੇ, ਕਿਹੜੇ ਮਹੀਨੇ 'ਚ ਹੋਣਾ ਹੈ, ਜਨੇਊ ਬ੍ਰਾਹਮਣ ਦਾ ਹੋਰ ਹੈ, ਕਸ਼ਤਰੀ ਦਾ ਹੋਰ ਹੈ, ਵੈਸ਼ ਦਾ ਹੋਰ ਹੈ, ਕਿਸੇ ਦਾ ਸਿਲਕ ਦਾ ਹੈ, ਕਿਸੇ ਦਾ ਕਾਟਨ ਦਾ ਹੈ, ਕਿਸੇ ਦਾ ਪਟਸਨ ਦਾ ਹੈ। ਸ਼ੂਦਰਾਂ ਨੂੰ ਹੱਕ ਹੀ ਨਹੀਂ ਹੈ ਪਾਉਣ ਦਾ, ਔਰਤ ਨੂੰ ਵੀ ਹੱਕ ਨਹੀਂ ਹੈ। ਹੁਣ ਇਹ ਹੋਲੀ ਦੇ ਕਨਸੈਪਟ ਨੂੰ ਹੀ ਪਹਿਲਾਂ ਗੁਰੂ ਸਾਹਿਬ ਨੇ ਨਕਾਰ ਦਿੱਤਾ ਸੀ ਗੁਰਬਾਣੀ ਦੇ ਵਿੱਚ। ਜਦੋਂ ਅਸੀਂ ਗੁਰਬਾਣੀ 'ਚ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਪੜ੍ਹਦੇ ਹਾਂ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ, ਕਿ ਜਿਹੜੀ ਗੁਰੂ ਨਾਨਕ ਦੇ ਘਰ ਦੀ ਹੋਲੀ ਹੈ ਉਹ ਹੈ ਗੁਰਮੁਖਾਂ ਦੀ, ਰੱਬ ਦੇ ਬੰਦਿਆਂ ਦੀ, ਸੰਤਾਂ ਦੀ, ਫਕੀਰਾਂ ਦੀ, ਰੱਬ ਦੇ ਨਾਲ ਜੁੜਿਆ ਹੋਇਆਂ ਦੀ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਤੇ ਲਾਲ ਦੇਵ। ਸਾਨੂੰ ਮਸਨੂਈ ਰੰਗ ਲਾਉਣ ਦੀ ਲੋੜ ਨਹੀਂ ਹੈ। ਇਹ ਉਹ ਜਿਹੜਾ ਰੰਗ ਹੈ ਨਿਰੰਕਾਰ ਦੇ ਪਿਆਰ ਦਾ ਲੱਗਾ ਹੋਇਆ ਜੀ। ਔਰ ਬਹੁਤ ਸਾਰੇ ਨੇ ਕਿ ਰੰਗ ਹਮਾਰੇ ਲਾਲ ਭਏ ਹੈ, ਗੁਰਬਾਣੀ ਦੇ ਸੀ ਬਹੁਤ ਸਾਰੀ ਥਾਂ ਰੰਗ ਚਲੂਲਾ ਵੀ ਲਿਖਿਆ ਔਰ ਬਿਲਕੁਲ ਕਿ ਖੂਬਸੂਰਤ ਲਾਲ ਅੰਦਰ ਜਿਹੜਾ ਖਿੜਿਆ ਨਿਰੰਕਾਰ ਦੇ ਪਿਆਰ ਦਾ। ਸੋ ਹੋਲੀ ਨੂੰ ਗੁਰਬਾਣੀ ਦੇ ਵਿੱਚ ਹੀ ਜਿਹੜਾ ਇਸ ਪਾਰਟ ਨੂੰ ਜਿਹੜਾ ਟੋਟਲੀ ਕੰਡੈਮ ਕਰ ਦਿੱਤਾ ਸੀ ਕਿ ਇਹ ਤਰੀਕਾ ਨਹੀਂ ਹੈ। ਔਰ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਨਾ ਤੋਂ ਬਾਅਦ ਹੋਲਗੜ੍ਹ ਦੇ ਕਿਲੇ ਦੀ ਜਿਹੜੀ ਹੈ ਰਚਨਾ ਕੀਤੀ ਔਰ ਜਿਹੜਾ ਇਸ ਨੂੰ ਤਰੀਕਾ ਇਸ ਦਾ ਬਣਾਇਆ। ਅੱਜ ਵੀ ਬਾਹਰਲੇ ਮੁਲਕਾਂ ਦੇ ਵਿੱਚ ਇਸ ਨੂੰ ਆਰਟੀਫੀਸ਼ੀਅਲ ਵਾਰਸ ਕਹਿੰਦੇ ਨੇ। ਬਹੁਤ ਸਾਰੇ ਕੰਪਿਊਟਰਾਂ ਤੇ ਇਹਨਾਂ ਦੇ ਪੈਂਟਾਗਨ ਜਾਂ ਇੰਗਲੈਂਡ ਕੈਨੇਡਾ ਸਾਰੇ ਬੈਠੇ ਹੁੰਦੇ ਨੇ, ਦੇਖਦੇ ਨੇ ਕਿ ਇਧਰਲੀ ਫੌਜ ਜੇ ਆ ਜਾਏ, ਉਧਰ ਹੋ ਜਾਏ, ਸੁਡਾਨ ਤੇ ਫਲਾਣਾ ਰਲ ਜਾਏ, ਪਾਕਿਸਤਾਨ ਤੇ ਈਰਾਨ ਰਲ ਜਾਏ, ਖਿਲਾਫ ਹੋ ਜਾਏ, ਇੰਡੀਆ ਚੀਨ ਦੇ ਨਾਲ ਕੀ ਹੋਏਗਾ। ਸੋ ਇਹ ਅੱਜ ਤੱਕ ਕੰਪਿਊਟਰਾਈਜ਼ਡ ਹੋ ਗਿਆ। ਇਸ ਦੇ ਨਾਲ ਉਹ ਆਰਟੀਫੀਸ਼ੀਅਲ ਵਾਰ ਗੇਮਸ ਦੇ ਪੂਰੇ ਇਹਨਾਂ ਦੇ ਕੋਰਸਿਸ ਹੁੰਦੇ ਨੇ ਜੀ। ਲੇਕਿਨ 10ਵੇਂ ਪਾਤਸ਼ਾਹ ਨੇ ਇਸ ਨੂੰ, ਹੁਣ ਜਦੋਂ ਅਸੀਂ ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਦਾ ਦੇਖਦੇ ਹਾਂ ਤੇ ਹੋਲੇ ਦਾ ਮਤਲਬ ਹੈ ਹੱਲਾ ਜੀ, ਹੱਲਾ ਬੋਲਣਾ। ਔਰ ਦਰਸ਼ਕ ਜਿਹੜੇ ਨੇ ਸਕਰੀਨ ਤੇ ਦੇਖ ਸਕਦੇ ਨੇ ਕਿ ਹੋਲਾ ਮਹੱਲਾ ਦੇ ਨਾਲ ਰਿਲੇਟਡ ਜਿਹੜਾ ਹੈ ਕਿਵੇਂ ਅੱਜ ਜਦੋਂ ਮਹੱਲਾ ਨਿਕਲਦਾ ਹੈ। ਹੁਣ 10ਵੇਂ ਪਾਤਸ਼ਾਹ ਨੇ ਜਿਹੜੇ ਸ਼ਸਤਰਧਾਰੀ ਖਾਲਸਾ, ਅੰਮ੍ਰਿਤਧਾਰੀ ਖਾਲਸਾ, ਉਹਨਾਂ ਦੇ 2 ਗਰੁੱਪ, ਇੱਕ ਨੂੰ ਬਣਾਇਆ ਕਿ ਹੋਲਗੜ੍ਹ ਕਿਲੇ ਦੇ ਉੱਤੇ ਉਹਨਾਂ ਨੇ ਕਾਬਜ਼ ਰਹਿਣਾ ਜੀ, ਔਰ ਇੱਕ ਜਿਹੜੇ ਨੇ ਉਹ ਜਿਨ੍ਹਾਂ ਦੀ ਅਗਵਾਈ 10ਵੇਂ ਪਾਤਸ਼ਾਹ ਆਪ ਕਰਦੇ ਨੇ, ਉਹਨਾਂ ਨੇ ਬਾਹਰੋਂ ਧਾਵਾ ਕਰਕੇ ਔਰ ਉਸ ਕਿਲੇ ਨੂੰ ਜਿਹੜਾ ਉਹ ਸਰ ਕਰਨਾ। ਹੁਣ ਇਸ ਸਾਰੇ 'ਚ ਗੋਲੀ ਚਲਾਉਣ ਦੀ ਜਿਹੜੀ ਮਨਾਹੀ ਸੀ, ਬਾਕੀ ਅਸਲੀ ਹਥਿਆਰਾਂ ਦੇ ਨਾਲ ਅਸਲੀ ਜਿਵੇਂ ਲੜਾਈ ਹੁੰਦੀ ਹੈ। ਔਰ ਉਹਦੇ 'ਚ ਅਸੀਂ ਪੁਰਾਤਨ ਆਪਣੀ ਲਿਟਰੇਚਰ 'ਚ ਦੇਖਦੇ ਹਾਂ ਕਿ ਜਿਹੜਾ ਪਹਿਲਾ ਹੋਲਾ ਮਹੱਲਾ ਹੈ ਲਗਭਗ 1.25 ਪਹਿਰ ਇਹ ਜੰਗ ਹੁੰਦੀ ਹੈ ਕਿ ਇਧਰੋਂ ਪੂਰਾ। ਔਰ ਉਹ ਜਦੋਂ ਜਿਹੜਾ ਮਹੱਲਾ ਚੜ੍ਹਦਾ ਉਸ ਹੱਲੇ ਦੇ ਲਈ ਨਗਾਰਾ ਜੀ, ਅੱਗੇ ਨਿਸ਼ਾਨ ਸਾਹਿਬ ਹੈ, ਜਿਵੇਂ ਫੌਜ ਚਾਰਜ ਕਰਦੀ ਹੈ, ਜਿਵੇਂ ਉਹ ਚਾਰਜ ਆਫ ਦਾ ਲਾਈਟ ਬ੍ਰਿਗੇਡ ਇੱਕ ਪੋਇਮ ਹੁੰਦੀ ਸੀ ਅੰਗਰੇਜ਼ੀ। ਇਹ ਚਾਰਜ ਹੈ ਕਿ ਵੀ ਤੁਸੀਂ ਕਬਜ਼ਾ ਲੈਣਾ ਕਿਲੇ ਦਾ ਜੀ, ਔਰ ਨਗਾਰਿਆਂ 'ਚ ਔਰ ਨਿਸ਼ਾਨ ਸਾਹਿਬ ਔਰ ਉਹਦੀ ਅਗਵਾਈ ਜਾ ਰਹੇ। ਔਰ ਇਹ ਆਂਦਾ ਕਿ ਜੀ 1.5 ਪਹਿਰ ਇਹ ਜੰਗ ਹੋਈ। ਹੁਣ 1.5 ਪਹਿਰ, 4 ਪਹਿਰ ਰਾਤ ਦਿਨ, ਅਸੀਂ 8 ਪਹਿਰ, 3 ਘੰਟੇ ਦਾ ਇੱਕ ਪਹਿਰ ਹੁੰਦਾ। ਸੋ 1.5 ਪਹਿਰ ਦਾ ਮਤਲਬ ਹੈ 4.5 ਘੰਟੇ। ਸੋ 4.5 ਘੰਟੇ ਇਨ ਐਕਸ਼ਨ ਹੋਲਗੜ੍ਹ ਦੇ ਉੱਤੇ ਜਿਹੜਾ ਹੈ ਇਸ ਨੂੰ। ਔਰ ਉਹਨਾਂ ਦੇ ਪਹਿਰਾਵੇ ਵੀ ਵੱਖ ਨੇ।
10ਵੇਂ ਪਾਤਸ਼ਾਹ ਜਿਹੜੀ ਟੁਕੜੀ ਨੂੰ ਲੀਡ ਕਰ ਰਹੇ ਨੇ, ਹੱਲੇਵਾੜੀ ਨੂੰ ਉਹਨਾਂ ਦੇ ਹਲਕੇ ਕੇਸਰੀ ਰੰਗ ਦੇ ਜਿਹੜਾ ਉਹ ਬਾਣ ਹੈ, ਔਰ ਜਿਹੜੇ ਅੰਦਰ ਜਿਹੜੇ ਦੂਜਾ ਗਰੁੱਪ ਹੈ ਸਿੱਖਾਂ ਦਾ ਉਹਨਾਂ ਦਾ ਚਿੱਟਾ ਬਾਣ ਹੈ, ਔਰ ਅਲਟੀਮੇਟਲੀ ਜਿਹੜੇ ਨੇ ਉਹ ਬਾਹਰ ਵਾਲੇ ਉਹ ਆ ਕੇ ਫਿਰ ਕਿਲ੍ਹਾ ਜਿਹੜਾ ਆਲਮੋਸਟ 4.5 ਘੰਟੇ ਦੀ ਜੰਗ ਤੋਂ ਬਾਅਦ ਜਿੱਤ ਲੈਂਦੇ ਨੇ, ਔਰ ਉੱਥੇ ਫਿਰ ਖਾਲਸਾ ਜਿਹੜਾ ਹੈ ਬੜੇ ਹਰਸ਼ ਦੇ ਵਿੱਚ, ਉਲਾਸ ਦੇ ਵਿੱਚ, ਚਾਅ ਦੇ ਵਿੱਚ ਜਿਹੜਾ ਹੈ ਉਹ ਮਿਲਦਾ ਹੈ, ਦੀਵਾਨ ਸਜਦਾ ਹੈ, ਔਰ ਫਿਰ ਜਿਹੜੇ ਜਿਨ੍ਹਾਂ ਦਾ ਜ਼ਿਕਰ ਹੁੰਦਾ ਹੈ ਅਤਰ, ਅੰਬੀਰ, ਕੇਸਰ ਤੇ ਗੁਲਾਬ। ਜੀ ਇਹ ਨਹੀਂ ਹੈ ਵੀ ਆ ਐਸਿਡ ਵਾਲੇ ਰੰਗ ਮੂੰਹ ਸਿਰ ਜਿਹੜੇ ਨੇ ਅੱਧਿਆਂ ਦੀਆਂ ਅੱਖਾਂ ਨਹੀਂ ਹੋਈਆਂ ਹੁੰਦੀਆਂ ਮੁੜ ਕੇ, ਔਰ ਕੀ ਬਣੇ ਸਭ ਤਜ਼ਾਬ ਹੁੰਦਾ ਇਹਨਾਂ ਸਾਰੇ ਜਿੰਨੇ। ਸੋ ਇਹ ਜਿਹੜਾ ਜਿਨ੍ਹਾਂ ਦਾ ਜ਼ਿਕਰ ਅਤਰ, ਅੰਬੀਰ, ਕੇਸਰ, ਗੁਲਾਬ, ਇਹ ਨੈਚੁਰਲ ਫ੍ਰੈਗਰੈਂਸਿਸ ਨੇ। ਔਰ 10ਵੇਂ ਪਾਤਸ਼ਾਹ ਖੁਦ ਕੇਸਰ ਦੀਆਂ ਪਿਚਕਾਰੀਆਂ ਭਾਈ ਨੰਦ ਲਾਲ ਜੀ ਦੀਆਂ ਜਦੋਂ ਅਸੀਂ ਗਜ਼ਲਾਂ ਪੜ੍ਹੀਆਂ ਉਹਨਾਂ 'ਚ ਵੀ ਉਹਨਾਂ ਦੀਆਂ ਗਜ਼ਲਾਂ ਸੀ ਕਿ ਕਿਵੇਂ ਉਸ ਹੋਲੇ ਦੇ ਰੰਗ ਨੂੰ ਜਿਹੜਾ ਇੱਕ ਪਾਸੇ ਸੰਤ ਸਿਪਾਹੀ ਦੇ ਕਨਸੈਪਟ ਨਾਲ ਜੋੜਿਆ, ਦੂਸਰੇ ਪਾਸੇ ਹੋਲੀ ਕੀਨੀ ਸੰਤ ਸੇਵੇ ਗੁਰਬਾਣੀ ਨੇ ਸਮਝਾਇਆ ਹੋਇਆ ਸੀ, ਔਰ ਇਹ ਉਹ ਖੂਬਸੂਰਤ ਨਿਖਰਿਆ ਹੋਇਆ ਰੂਪ ਹੋਲੇ ਮਹੱਲੇ ਦਾ ਜਿਸ ਦੇ ਵਿੱਚ ਚਾਅ ਹੈ, ਉਤਸ਼ਾਹ ਹੈ, ਔਰ ਉੱਥੇ ਫਿਰ ਦੀਵਾਨ ਸਜਦਾ ਹੈ, ਔਰ ਜਿਹੜੇ ਸਿੰਘਾਂ ਨੇ ਫਿਰ ਉਹਨਾਂ ਜੰਗਾਂ ਦੇ ਵਿੱਚ ਹੋਲਡ ਕਰਨ ਵਾਲੇ ਵੀ, ਚਾਰਜ ਕਰਨ ਵਾਲੇ ਵੀ ਆਪਣਾ ਉਹਨਾਂ ਨੇ ਜੌਹਰ ਦਿਖਾਏ ਨੇ, ਉਹਨਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਜਾਂਦੇ ਨੇ। ਔਰ ਇਹ ਜਿਹੜਾ ਪਾਰਟ ਹੈ ਇਹ ਸਾਰੇ ਚੋਂ ਜਿਹੜਾ ਇਹ ਪੁਰਾਤਨ ਸਿੰਘਾਂ ਦਾ ਕਨਸੈਪਟ ਨਿਕਲਦਾ ਹੈ ਹੋਲਾ ਮਹੱਲਾ ਦਾ ਜੀ। ਔਰ ਨਿਹੰਗ ਸਿੰਘ, ਜਦੋਂ ਅਸੀਂ ਨਿਹੰਗ ਸਿੰਘ ਕਹਿੰਦੇ ਇਹਦਾ ਮਤਲਬ ਸਿੰਘ ਹੈ ਕਿ ਸ਼ਸਤਰਧਾਰੀ ਖਾਲਸਾ। ਔਰ ਮੈਨੂੰ ਯਾਦ ਹੈ ਕਿ ਸਰ ਕਪੂਰ ਸਿੰਘ ਹੋਰਾਂ ਦੇ ਕੋਲ ਅਸੀਂ ਬੈਠੇ ਔਰ ਇਹ ਉਹ ਸਮਾਂ ਸੀ ਕਿ ਇੱਕ ਆਰਟੀਕਲ ਕਿਸੇ ਬਾਹਰਲੀ ਮੈਗਜ਼ੀਨ ਦਾ ਜਿਹੜਾ ਉਹ ਮੈਗਜ਼ੀਨ ਉਹਨਾਂ ਦੇ ਟੇਬਲ ਤੇ ਹੀ ਪਈ ਸੀ, ਉਹਦੇ ਫਰੰਟ ਟਾਈਟਲ ਪੇਜ ਦੇ ਉੱਤੇ ਇੱਕ ਨਿਹੰਗ ਸਿੰਘ ਜਿਹੜਾ ਪੂਰਾ ਹਥਿਆਰਾਂ ਨਾਲ ਜਿਹੜਾ ਹੈ ਉਹ ਜਿਹਨੂੰ ਇਹ ਅੰਗਰੇਜ਼ੀ 'ਚ ਕਹਿੰਦੇ ਨੇ ਆਰਮ ਟੂ ਦਾ ਟੀਥ, ਜਿਹਦੇ ਦੰਦ ਵੀ ਜੜੇ ਹੋਏ ਨੇ ਲੋਹੇ ਦੇ ਨਾਲ, ਤੇ ਉਹਦੀ ਫਰੰਟ ਪੇਜ ਬੜੀ ਸੋਹਣੀ ਕਲਰਡ ਪਿਕਚਰ ਸੀ। ਤੇ ਸਰਦਾਰ ਸਾਹਿਬ ਨੇ ਦੇਖ ਕੇ ਤੇ ਉਹਦੇ ਵੱਲ ਉਂਗਲ ਰੱਖ ਕੇ ਕਿਹਾ ਕਿ ਦਿਸ ਫ੍ਰੀ ਸਿੱਖ ਇਜ਼ ਦਾ ਪ੍ਰੋਬਲਮ ਆਫ ਇੰਡੀਆ, ਕਿ ਜਿਹੜੀ ਇੰਡੀਆ ਨੂੰ ਪ੍ਰੋਬਲਮ ਹੈ ਇਸ ਫ੍ਰੀ ਸਿੱਖ ਤੋਂ ਹੈ ਜਿਹੜਾ ਕਿਸੇ ਦੀ ਧੌਂਸ ਨਹੀਂ ਮੰਨਦਾ, ਜਿਹਨੂੰ ਪੁੱਛੋ ਕਿ। ਔਰ ਇਹ ਇੱਕ ਅੰਗਰੇਜ਼ ਨੇ ਕਿਤਾਬ 18ਵੀਂ ਸਦੀ 'ਚ ਲਿਖੀ, ਉਹ ਟਰੈਵਲ ਕਰ ਰਿਹਾ ਸੀ ਤੇ ਦੁਪਾਸ਼ੀਆ ਵੀ ਉਹਦੇ ਨਾਲ ਸੀ, ਤੇ ਉਹਨੂੰ ਇੱਕ ਟ੍ਰੇਨ ਦੇ ਵਿੱਚ ਇੱਕ ਸਿੰਘ ਮਿਲਿਆ, ਨਿਹੰਗ ਸਿੰਘ ਪੂਰਾ ਸ਼ਸਤਰਧਾਰੀ, ਤੇ ਉਹਨੇ ਦੇਖਿਆ, ਉਹਨੂੰ ਬੜਾ ਅਟਰੈਕਟਿਵ ਪਹਿਰਾਵਾ ਵੀ ਲੱਗਾ, ਪੂਰਾ ਫੌਜੀ ਦੀ ਤਰ੍ਹਾਂ ਬੜਾ ਫਿੱਟ ਲੱਗਾ। ਉਹਨਾਂ ਨੂੰ ਪੁੱਛਿਆ ਉਹਦੇ ਦੁਪਾਸ਼ੀਏ ਰਾਹੀਂ ਕਿ ਤੁਹਾਡਾ ਲੀਡਰ ਕੌਣ ਹੈ? ਉਹਨੇ ਕਿਹਾ ਲੀਡਰ ਅਕਾਲ ਪੁਰਖ। ਉਹ ਕਹਿੰਦਾ ਇਹਨਾਂ ਦਾ, ਕਹਿੰਦਾ ਨਹੀਂ ਕਿਸੇ ਕਮਾਂਡਰ ਨੂੰ, ਇਹਨਾਂ ਦਾ ਅਕਾਲ ਪੁਰਖ ਤੋਂ ਹੀ ਆਰਡਰ ਲੈਂਦੇ ਨੇ ਸਿੱਧਾ ਜੀ। ਔਰ 10ਵੇਂ ਪਾਤਸ਼ਾਹ ਪਿਤਾ ਨੇ ਔਰ ਅਕਾਲ ਪੁਰਖ ਦਾ ਜਿਹੜਾ, ਔਰ ਇਹ ਵੀ ਜਿਹੜਾ ਕਨਸੈਪਟ ਹੁਣ ਕਈ ਵਾਰੀ ਹੁੰਦਾ ਹੈ ਕਿ ਜੇ ਉਹਨਾਂ ਨੇ ਕਬਜ਼ਾ ਕਰ ਲਿਆ ਇੱਥੇ, ਇਹ ਉਹਨਾਂ ਦੀ ਬੇਸਿਕ ਆਈਡੀਓਲੋਜੀ ਸੀ ਕਿ ਜਿਵੇਂ ਧਰਤੀ, ਪਾਣੀ, ਹਵਾ, ਇਹ ਤਿੰਨੋਂ ਕੁਦਰਤ ਦੀਆਂ ਨਿਯਮਤਾਂ ਨੇ ਅਕਾਲ ਪੁਰਖ ਦੀਆਂ। ਪਾਣੀ ਦੇ ਉੱਤੇ ਕਿਸੇ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ, ਹਵਾ ਤੇ ਨਹੀਂ, ਸਭ ਲਈ ਹੈ। ਇਸੇ ਲਈ ਉਹ ਸਾਰੀ ਧਰਤੀ ਨੂੰ ਜਿਹੜੀ ਹੈ ਕਬੀਰ ਧਰਤੀ ਸਾਧ ਕੇ ਸਮਝਦੇ ਨੇ। ਇਸ ਲਈ ਉਹਨਾਂ ਦੇ ਜਿਹੜਾ ਉਹ ਬੇਸਿਕ ਕਨਸੈਪਟ ਸੀ ਸਿੱਖ ਮਾਈਂਡ 'ਚ ਜੀ, ਮੰਗਣ ਦਾ ਤੇ ਗੱਲ ਹੀ ਦੋ। ਜਦੋਂ ਕੋਈ ਨਿਹੰਗ ਸਿੰਘ ਜਿਹੜੇ ਵਿਰਕਤ ਵਿਚਰਦੇ ਸੀ ਜਾਂ ਵਿਚਰਦੇ ਨੇ ਆਜ਼ਾਦਾਨਾ, ਉਹ ਜਦੋਂ ਉਹਨਾਂ ਨੂੰ ਕੋਈ ਲੋੜ ਵੀ ਹੋਏ ਉਹ ਆ ਕੇ ਨਹੀਂ ਕਹਿਣਗੇ ਜੀ ਮੈਨੂੰ ਚਾਹੀਦਾ, ਉਹ ਕਹਿਣਗੇ ਖਾਲਸਾ ਜੀ ਮਾਮਲਾ ਰੱਖੋ, ਮਾਮਲੇ ਦਾ ਮਤਲਬ ਰੈਵਨਿਊ ਦਿਓ, ਔਰ ਜਦੋਂ ਕੋਈ ਦਿੰਦਾ ਉਹਨੂੰ ਕਹਿਣਗੇ ਥੱਲੇ ਰੱਖ, ਔਰ ਉਹ ਪੂਰੀ ਫਿਰ ਕਰਕੇ ਐ ਜਿਵੇਂ ਜੰਗ ਨਾਲ ਜਿਵੇਂ ਲੁੱਟਿਆ ਹੁੰਦਾ ਉਹ ਸਾਰਾ, ਉਵੇਂ ਉਹਨਾਂ ਨੇ ਦਿਖਾਣਗੇ ਵੀ ਅਸੀਂ ਕਿਸੇ ਦੇ ਮੁਹਤਾਜ ਨਹੀਂ। ਸੋ ਇਹ ਜਿਹੜੀ ਆਜ਼ਾਦ ਸਪਿਰਿਟ ਹੈ, ਔਰ ਮੈਂ ਦੇਖਦਾ ਕਿ ਵੀ ਅਸੀਂ ਹੋਲਾ ਮਹੱਲਾ ਅਨੰਦਪੁਰ ਸਾਹਿਬ ਤੱਕ ਤਾਂ ਚਲੋ ਲੱਖਾਂ ਸਿੱਖ ਜਾਂਦੇ ਨੇ, ਮਿਲੀਅਨਸ ਜਾਣਗੇ ਵੀ, ਪਰ ਮੈਂ ਸਮਝਦਾ ਵੀ ਇਹਨੂੰ ਇੰਟਰਨੈਸ਼ਨਲੀ ਸਾਨੂੰ ਐਜ਼ ਏ ਸਿੱਖ ਫੈਸਟੀਵਲ, ਕਿਉਂਕਿ ਇਹੀ ਯੂਨੀਕ ਖਾਲਸੇ ਦਾ ਫੈਸਟੀਵਲ ਹੈ ਜਿਹੜਾ 10ਵੇਂ ਪਾਤਸ਼ਾਹ ਨੇ ਖੁਦ ਐਸਟੈਬਲਿਸ਼ ਕੀਤਾ ਹੈ। ਇਹਦੇ 'ਚ ਇੱਕ ਸਾਡਾ ਅਡਰਾਪਨ, ਔਰ ਸਾਡਾ ਅੱਜ ਜਿਹੜੇ ਕਿਰਪਾਨ ਨੂੰ ਜਨੇਊ ਬਣਾਉਣ ਤੇ ਲੱਗੇ ਹੋਏ ਨੇ, ਸਾਡੀ ਸੰਤ ਸਿਪਾਹੀ ਦੀ ਸਪਿਰਿਟ ਨੂੰ ਕਿਲ ਕਰ ਰਹੇ ਨੇ, ਇਹਨਾਂ ਨੂੰ ਵੀ ਜਿਹੜਾ ਇਹ ਸਬਕ ਦੇਣ ਦੀ ਲੋੜ ਹੈ ਕਿ ਭਾਈ ਇਹ 10ਵੇਂ ਪਾਤਸ਼ਾਹ ਦਾ ਹੀ ਐਸਟੈਬਲਿਸ਼ ਕੀਤਾ ਦਿਨ ਹੈ। ਪਾਤਸ਼ਾਹ ਨੇ ਖੁਦ ਮਹੱਲਾ ਲੀਡ ਕੀਤਾ, ਹੱਲੇ ਦਾ ਕਨਸੈਪਟ ਦਿੱਤਾ, ਔਰ ਇਹ ਜਿਹੜਾ ਪਾਰਟ ਹੈ ਸੰਤ ਸਿਪਾਹੀ ਦਾ ਕਨਸੈਪਟ, ਇਹ ਮੁੱਢਲੇ ਤੌਰ ਦੇ ਉੱਤੇ ਜਿਹੜਾ ਇਹ ਸਾਡਾ ਇਨਸੈਪਰੇਬਲ ਹੈ ਜੀ, ਕਿ ਇਹ ਇੱਕ ਸਿੱਖ ਦੇ ਵਿੱਚ ਸੰਤ ਵਾਲੀ ਸਿਆਣਪ ਔਰ ਸਿਪਾਹੀ ਵਾਲਾ ਕਰੇਜ, ਔਰ ਹੋਲਾ ਮਹੱਲਾ ਇਸ ਦਿਨ ਨੂੰ ਜਿਹੜਾ ਉਹ ਉਸ ਦਾ ਐਮਬੋਡੀਮੈਂਟ ਹੈ। ਅਸੀਂ ਸਮੂਹ ਸਿੱਖ ਸੰਗਤਾਂ ਨੂੰ
ਇਸ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਔਰ ਇਹ ਆਸ ਵੀ ਕਰਦੇ ਹਾਂ ਕਿ ਇਸ ਦਿਨ ਨੂੰ ਥਾਂ-ਥਾਈਂ ਔਰ ਇੱਥੇ ਜਿਹੜੇ ਸਿੰਘ ਕੈਲੀਫੋਰਨੀਆ 'ਚ ਗੱਤਕਾ ਕੈਂਪ ਲਾਉਂਦੇ ਨੇ ਜਾਂ ਗੱਤਕਾ ਸਿਖਾਉਂਦੇ ਨੇ, ਉਹਨਾਂ ਨੂੰ ਮੈਂ ਕਿਹਾ ਸੀ ਕਿ ਵੀ ਅਮਰੀਕਾ ਕੈਨੇਡਾ 'ਚ ਇਸ ਕਿਸਮ ਦਾ ਬਣਾਓ ਕਿ ਅਨੰਦਪੁਰ ਸਾਹਿਬ ਦੀ ਤਰਜ਼ ਤੇ ਇੱਕ ਹਫ਼ਤੇ ਦੇ ਸਮਾਗਮ ਰੱਖੋ ਥਾਂ-ਥਾਈਂ, ਤਾਂ ਕਿ ਹੋਲੇ ਮਹੱਲੇ ਦੇ ਉੱਤੇ ਸਾਡਾ ਫੋਕਸ ਹੋਏ। ਔਰ ਪਿਛਲੇ ਦਿਨਾਂ 'ਚ ਯੂਨਾਈਟਿਡ ਸਿੱਖਸ ਦੇ ਐਫਰਟ ਨਾਲ ਫਲੋਰੀਡਾ ਦੇ ਵਿੱਚ ਜਿਹੜੀਆਂ ਸਿੱਖ ਛੁੱਟੀਆਂ ਐਸਟੈਬਲਿਸ਼ ਹੋਈਆਂ, ਕਿਉਂਕਿ ਉਹਨਾਂ ਨੇ ਮੇਰੀ ਵੀ ਰਾਏ ਮੰਗੀ ਸੀ ਤੇ ਮੈਂ ਐਮਫੈਸਿਸ ਦੇ ਨਾਲ ਇਹ ਕਿਹਾ ਸੀ, ਬਾਕੀ ਵੀ ਰਿਕਮੈਂਡ ਕੀਤੀਆਂ ਸੀ, ਉਹਦੇ 'ਚ ਵੀ ਕੁਝ ਐਕਸੈਪਟ ਹੋਈਆਂ, ਲੇਕਿਨ ਹੋਲਾ ਮਹੱਲਾ ਵੀ ਫਲੋਰੀਡਾ ਦੇ ਸਕੂਲਾਂ ਜਿਹੜੇ ਸਿੱਖ ਬੱਚੇ ਨੇ ਉਹਦੀ ਛੁੱਟੀ ਲੈ ਸਕਦੇ ਨੇ। ਸੋ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਦੇ ਉੱਤੇ ਵੀ ਐਮਫੈਸਾਈਜ਼ ਕਰਨਾ ਚਾਹੀਦਾ ਹੈ ਔਰ ਹੋਲੇ ਮਹੱਲੇ ਨੂੰ ਉਸੇ ਹੀ ਸਪਿਰਿਟ ਦੇ ਵਿੱਚ ਮਨਾਇਆ ਜਾਣਾ ਚਾਹੀਦਾ ਹੈ ਜਿਹੜੀ ਸਪਿਰਿਟ ਗੁਰੂ ਕਲਗੀਧਰ ਪਾਤਸ਼ਾਹ ਨੇ ਖੁਦ ਖਾਲਸੇ ਦੇ ਵਿੱਚ ਇਸ ਦਿਨ ਦੇ ਮੌਕੇ ਤੇ ਭਰੀ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।